ਚੱਲ ਯਾਰ ਸਨੀ ਇੱਕ ਗੱਲ ਤੇ ਦੱਸ, ਅਸੀਂ ਪੰਜਾਬੀ ਹਾਂ, ਲੇਕਿਨ ਜਿਹੜੇ ਸਾਡੇ ਸਕੂਲ ਵਾਲੇ ਨੇ, LGS ਵਾਲੇ, ਗਿਫਟ ਯੂਨੀਵਰਸਿਟੀ ਵਾਲੇ, ਐਪੈਕਸ ਕਾਲਜ ਵਾਲੇ, ਸਾਰੇ ਸਿਟੀ ਸਕੂਲ ਵਾਲੇ, ਯਾਰ ਸਾਨੂੰ ਸਮਝ ਨਹੀਂ ਆਉਂਦੀ ਇਹ ਇੰਗਲਿਸ਼ ਕਿਉਂ ਬੋਲਦੇ ਨੇ। ਇਹ ਕੋਈ ਪਾਕਿਸਤਾਨ ਦੇ ਵਿੱਚ ਪੈਦਾ ਨਹੀਂ ਹੋਏ, ਇਹ ਕੋਈ ਗੁਜਰਾਤ ਦੇ ਵਿੱਚ ਪੈਦਾ ਨਹੀਂ ਹੋਏ, ਇਹ ਪੰਜਾਬ ਵਿੱਚ ਪੈਦਾ ਨਹੀਂ ਹੋਏ। ਇਹ ਸਮਝ ਨਹੀਂ ਆਉਂਦੀ, ਅਸੀਂ ਪੰਜਾਬੀ ਹਾਂ, ਅਸੀਂ ਪੰਜਾਬੀ ਬੋਲ ਰਹੇ ਹਾਂ, ਅਸੀਂ ਪੰਜਾਬੀ ਨੂੰ ਸਪੋਰਟ ਕਰ ਰਹੇ ਹਾਂ। ਤੇ ਯਾਰ ਫਿਰ ਇਹ ਲੋਕ ਕਿਉਂ ਨਹੀਂ ਕਰ ਰਹੇ? ਪੰਜਾਬੀ ਸਾਡੀ ਮਾਂ ਬੋਲੀ ਹੈ, ਲੇਕਿਨ ਇਹ ਫਿਰ ਵੀ ਇੰਗਲਿਸ਼ ਵੈਸਟਰਨ ਕੱਢਣ ਨੂੰ ਲੈ ਰਹੇ ਨੇ, ਜਿਹੜੇ ਜਿਨ੍ਹਾਂ ਦਾ ਸਾਨੂੰ ਦੂਰ ਦੂਰ ਤੱਕ ਕੋਈ ਤਾਲੁਕ ਨਹੀਂ ਹੈ। ਉਸ ਤੋਂ ਬਾਅਦ ਅਸੀਂ ਹੁਣ ਕੀ ਕਰੀਏ? ਹੁਣ ਗੱਲ ਤੂੰ ਸਾਡੇ ਸਾਹਮਣੇ ਕਰ ਸਕਦਾ ਹੈ। ਇਹ ਗੱਲ ਹੁਣ ਤੂੰ ਕਰੇਂਗਾ ਨਾ ਕਿ ਪ੍ਰਿੰਸੀਪਲ ਦੇ ਸਾਹਮਣੇ, ਕਲਾਸ ਦੇ ਸਾਹਮਣੇ, ਉਹਨਾਂ ਤੇਰੇ ਮਾਪਿਆਂ ਨੂੰ ਕਾਲ ਕਰਕੇ ਬੁਲਾਣਾ ਤੇ ਉਹਨਾਂ ਨੂੰ ਕਾਲ ਕਰਕੇ ਕਹਿਣਾ ਕਿ ਤੁਹਾਡਾ ਬੇਟਾ ਨਾ ਹੁਣ ਬਦਤਮੀਜ਼ ਹੋ ਗਿਆ। ਉਹਨਾਂ ਇਹ ਨਹੀਂ ਕਹਿਣਾ ਕਿ ਪੰਜਾਬੀ ਬੋਲ ਰਿਹਾ, ਉਹਨਾਂ ਕਹਿਣਾ ਕਿ ਬਦਤਮੀਜ਼ ਹੋ ਗਿਆ। ਐ ਤੇ ਗੱਲ ਹੈ ਯਾਰ, ਐ ਤੇ ਕਰਦੇ ਨੇ। ਛੋਟੀ ਛੋਟੀ ਗੱਲਾਂ 'ਚ ਨਾ ਇਸ਼ੂ ਬਣਾਉਂਦੇ ਨੇ। ਤੇ ਜਿਹੜੇ ਮੰਮੀ ਡੈਡੀ ਬਰਗਰ ਬੱਚੇ ਨੇ ਨਾ, ਇਹਨਾਂ ਨੂੰ ਉੱਥੇ ਹੁਣ ਇਹ ਵੇਖੋ, ਹੁਣ ਅਮੀਰ ਬੰਦੇ ਹੋ ਗਏ ਨੇ, ਆਪਣੇ ਆਪ ਨੂੰ ਅਮੀਰ ਸਮਝਦੇ ਨੇ, ਜਾਂ ਅਸੀਂ ਬਾਹਰ ਨੂੰ ਮੁਲਕ ਰਹਿੰਦੇ ਆ, ਇਹਨਾਂ ਦੀ ਕੋਈ ਵੈਲਿਊ ਨਹੀਂ, ਇਹਨਾਂ ਦੀ ਕੋਈ ਔਕਾਤ ਨਹੀਂ ਹੈ। ਹੁਣ ਕੀ ਯਾਰ, ਇਹ ਵੇਖੋ, ਅੱਲਾ ਦੇ ਸਾਹਮਣੇ ਤਾਂ ਕੋਈ ਨਾ ਔਕਾਤ ਹੈ। ਇਹ ਸ਼ੌਖੇ ਬਣਦੇ ਨੇ, ਗਰੂਰ ਕਰਦੇ ਨੇ ਕਿ ਸਾਨੂੰ ਇੰਗਲਿਸ਼ ਆਉਂਦੀ ਹੈ, ਪੜ੍ਹ ਕੇ ਨਾ ਬਾਹਰ ਜਾ ਚਲੇ ਨੇ। ਪੜ੍ਹ ਕੇ ਬਾਹਰ ਜਾ ਕੇ ਕੀ ਕਰਨਾ ਇਹਨਾਂ ਨੇ? ਕੀ ਕਰਨਾ? ਪੈਸਾ ਕਮਾਉਣ ਦੇ। ਪੈਸੇ ਨਾਲ ਕਿਉਂ ਨਾ? ਪੰਜਾਬੀ ਬੋਲੋ, ਜੋ ਮਰਜ਼ੀ ਬੋਲੋ, ਅੱਲਾ ਦਾ ਕੁਰਾਨ ਪੜੋ। ਯਾਰ ਆਪਣੀ ਜਿਹੜੇ ਨੇ ਸਊਦੀ ਅਰਬ ਵਾਲੇ, ਉਹ ਅਰਬੀ ਤੋਂ ਇਲਾਵਾ ਕੁਝ ਬੋਲਦੇ ਨੇ? ਨਹੀਂ। ਇਹ ਜਿਹੜੇ ਨੇ हर एक मुल्क च एक एक बोलिए, लेकिन सारे मुल्क बाहर दे जेदे विच कोई पश्तो, कोई पठान, कोई सिंधी नहीं, ये टेंशन नहीं, ये टेंशन नहीं ना। ਉਹਨਾਂ ਦੀ ਆਪਣੀ ਬੋਲੀ ਹੈ। ਜਿਹੜੇ ਸਾਡੇ ਪੰਜਾਬ ਦੇ ਉਹਨਾਂ ਨੂੰ ਪੰਜਾਬੀ ਬੋਲਣੀ ਚਾਹੀਦੀ ਹੈ। ਸਾਡੇ ਪੰਜਾਬ ਵਿੱਚ ਜਿਹੜੇ ਉਰਦੂ, ਪਠਾਨ ਸਾਰੇ ਮਿਕਸ ਹੁੰਦੇ ਨੇ। ਯਾਰ ਜਿਹੜੇ ਸਾਰੇ ਮੁਲਕ ਨੇ, ਇਹ ਕਿੰਨੇ ਜ਼ਿਆਦਾ 14 ਲੱਖ ਤੋਂ 16 ਲੱਖ ਹੋ ਗਏ ਨੇ, 14,000 ਤੋਂ ਵੀ ਜ਼ਿਆਦਾ ਮੁਲਕ ਨੇ। ਲੇਕਿਨ ਹੁਣ ਸਾਡਾ ਪਾਕਿਸਤਾਨ ਵਾਹਦ ਹੈ ਜਿਹਦੇ ਵਿੱਚ ਹਰ ਇੱਕ ਮੁਲਕ ਨਾ ਜਿਹਦੀ ਵੀ ਉਹਦੀ ਬੋਲੀ ਹੈ, ਅਰਬੀ ਬੋਲਦਾ ਹੈ, ਤੁਰਕਿਸ਼ ਬੋਲਦਾ ਹੈ, ਜਿਹੜੀ ਵੀ ਉਹਦੀ ਬੋਲੀ ਹੈ ਉਹ ਉਹਦੀ ਬੋਲੀ ਬੋਲਦਾ ਹੈ। ਲੇਕਿਨ ਸਾਡਾ ਪੰਜਾਬ ਹੈ, ਸਾਡੀ ਪੰਜਾਬੀ ਬੋਲੀ ਹੈ। ਕਦੀ ਉਰਦੂ ਦੇ ਪਿੱਛੇ ਭੱਜ ਰਹੀ ਹੋ, ਕਦੀ ਇੰਗਲਿਸ਼ ਦੇ ਪਿੱਛੇ ਭੱਜ ਰਹੀ ਹੋ। ਜਿਹੜੀ ਅਸਲ ਚੀਜ਼ ਹੈ ਉਹਦੇ ਪਿੱਛੇ ਤੇ ਭੱਜ ਰਹੀ ਹੋ। ਸਾਰੇ ਇੰਗਲਿਸ਼ ਦੇ ਗੁਲਾਮ ਬਣ ਗਏ ਨੇ ਸਾਰੇ ਸਾਡੇ ਸਕੂਲ ਵਾਲੇ ਨਹੀਂ ਹੈ। ਉਹਨਾਂ ਵੇਖ, ਹੁਣ ਅਸੀਂ ਗੱਲ ਕਰ ਰਹੇ ਹਾਂ, ਅਸੀਂ ਜਾਂ ਸਾਡੇ ਦੋਵਾਂ ਦੇ ਦਰਮਿਆਨ ਗੱਲ ਹੋ ਰਹੀ ਹੈ, ਤੇ ਜਿਹੜੇ ਹੁਣ ਅਸੀਂ ਸਕੂਲ ਵਾਲੇ ਸਾਹਮਣੇ ਗੱਲ ਕਰਾਂਗੇ, ਉਹਨਾਂ ਇਹ ਥੋੜੀ ਕਹਿਣਾ ਕਿ ਤੁਸੀਂ ਸਹੀ ਕਹਿ ਰਹੇ ਹੋ, ਤੁਸੀਂ ਛੋਟੇ। ਉਹਨਾਂ ਇਹ ਕਹਿਣਾ ਛੋਟੇ ਮਾਮਲੇ 'ਚ ਬੱਚੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਗੱਲ ਕਿਹੜੀ ਸਹੀ ਕਰ ਰਹੇ ਨੇ। ਇਹ ਤੇ ਗੱਲ ਹੈ ਨਾ। ਅਸੀਂ ਉਹਨਾਂ ਨੂੰ ਕਵਾਂਗੇ टीचर उर्दू थे, टीचर हम ना आपके साथ पंजाबी की बात कर ले। आपकी हिम्मत कैसे हुई है उर्दू बोलने की? मैं उर्दू बोल रही हूँ आपको समझाने के लिए। हमारी टीचर तू शायद सारी टीचर अलग कर दी ने। सासी 5 क्लास पढ़ने हैं, इस्लामिया दा पीरियड चल रहा है, टीचर कहनी है आप सारों को ना महीने बाद डेयरी मिल्क देंगे, पूरे आपने ना जो है साल महीना आपने इंग्लिश बोलनी है। ਐਨ ਕਰਕੇ ਬੱਚਿਆਂ ਨੂੰ ਲਾਲਚ ਦੇਣੇ ਨੇ ਸਕੂਲ ਵਿੱਚ ਲਾਲਚ ਹੈ। ਯਾਰ ਇਹ ਤੇ ਗੱਲ ਹੈ, ਇਹ ਜਿਹੜੇ ਨੇ ਹੁਣ ਇਹਨਾਂ ਸਾਹਮਣੇ ਮੈਂ ਜਾ ਕੇ ਇਹ ਜਿਹੜੀ ਸਾਡੀ ਕਨਵਰਸੇਸ਼ਨ ਹੋ ਰਹੀ ਹੈ, ਅਸੀਂ ਉੱਥੇ ਜਾ ਕੇ ਇਹਨਾਂ ਵਾਲਾ ਕੀ ਬੋਲਣਾ ਹੈ? ਇਹਨਾਂ ਨੇ ਵਾਲਾ ਕੀ ਬੋਲਣਾ है? फाउल लैंग्वेज आपके बेटे यूज कर रहे हैं, आपके बच्चे गंदी लैंग्वेज यूज कर रहे हैं। आपको इंग्लिश बोलते हैं ना ब्रो, इनके अंदर तमीज ही नहीं है, इनको हया ही नहीं है कि टीचरों के साथ कैसे बोलना है। तो पापा मामा को तो नहीं ना पता हम पंजाबी बोल रहे हैं, उन्होंने तो फिर हमें मारना है। अब ये हमारी बात तो नहीं है ना। ਤੇ ਇਹਦਾ ਹੱਲ ਕੀ ਏ? ਕਿਵੇਂ ਪੰਜਾਬੀ ਆ ਸਕਦੀ? ਇਹਦਾ ਹੱਲ ਹੈ ਕਿ ਸਾਡੇ ਜਿਹੜੇ ਵੱਡੇ ਨੇ ਉਹਨਾਂ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਹੈ ਅਸੀਂ ਪੰਜਾਬੀ ਸਾਰੇ ਪੰਜਾਬੀ ਬੋਲੀਏ। ਜਿਹੜਾ ਉਰਦੂ ਇੰਗਲਿਸ਼ ਸਮਝ ਨਹੀਂ ਆਉਂਦੀ ਇਹਨਾਂ ਨੇ, ਉਹਨਾਂ ਨੇ ਵਿੱਚ ਕੀ ਰੱਖਿਆ ਹੈ? ਉਹਨਾਂ ਨੇ ਕੀ ਕਰਨਾ ਦਾ? ਤੇ ਪੰਜਾਬੀ ਬੋਲ ਰਹੇ ਆ, ਪੰਜਾਬੀ ਤੇ ਸਾਡੀ ਮਾਂ ਬੋਲੀ ਹੈ, ਇੰਗਲਿਸ਼ ਕਾਦੀ ਹੈ? ਚਲੋ ਠੀਕ ਹੈ।